ਗਰੀਬ ਜਿਹੇ ਜਿਹੜੇ ਸੀ ਨਾ ਨਿਸ਼ਾਨ ਜਿਹੜੇ ਆ ਨਾ ਮੈਨੂੰ ਨਜ਼ਰ ਆਏ। ਕੋਈ ਬੱਕਰੀ ਸੀ, ਕੋਈ ਮੂਲੀ ਸੀ, ਕੋਈ ਗਾਜਰ ਸੀ, ਕੋਈ ਮੰਜੀ ਸੀ, ਕੋਈ ਪੀੜੀ ਸੀ, ਉਹ ਵਿੱਚ ਚਿੜੀ ਛਿੱਕੇ ਵਾਲੀਆਂ ਚਿੜੀਆਂ ਵੀ ਨਜ਼ਰ ਆਈਆਂ, ਛਿੱਕੇ ਵੀ ਨਜ਼ਰ ਆਏ। ਇੰਤਖਾਬੀ ਨਿਸ਼ਾਨ ਤੋਂ ਜ਼ਿਆਦਾ ਜਿਹੜਾ ਨਾ ਕੋਈ ਪੇਟੀਆਂ ਵੀ ਹੈਗੀਆਂ ਵਾ, ਕੋਈ ਪੱਖੇ ਵੀ ਹੈਗੇ ਆ, ਕੋਈ ਇਸਤਰੀਆਂ ਵੀ ਹੈਗੀਆਂ ਵਾ ਤੇ ਇਸ ਤਰ੍ਹਾਂ ਦੇ ਨਿਸ਼ਾਨ ਜਿਹੜੇ ਨਾ ਮਿਲੇ। ਕਿਹੜੇ ਹਲਕੇ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਕਿਹੜਾ ਨਿਸ਼ਾਨ ਮਿਲਿਆ। ਬੱਕਰੀ ਤੇ ਸ਼ਦੀਦ ਤਹਫਜ਼ਾਤ ਦਾ ਇਜ਼ਹਾਰ ਕੀਤਾ ਜੀ ਹਾਫਿਜ਼ ਮੁਮਤਾਜ਼ ਨੇ। ਸਾਬਕ ਐਮਪੀਏ ਵੀ ਸੀ ਤੇ ਇੱਕ ਸੂਬਾਈ ਵਜ਼ੀਰ ਵੀ ਰਹਿ ਚੁੱਕਿਆ ਵਾ ਆਪਣੇ ਦੌਰ ਦੇ ਵਿੱਚ। ਉਹ ਜਿਹੜਾ ਨਿੱਕੇ ਹੁੰਦੇ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਨਾ, ਉਹ ਬੈਜ ਜਿਹੜਾ ਇੱਥੇ ਲਾਈਦਾ ਹੁੰਦਾ ਸੀਗਾ, ਇੱਥੇ ਕਰਕੇ ਬੈਜ। ਹੁਣ ਤੁਸੀਂ ਨਿਸ਼ਾਨ ਵੇਖ ਲਓ ਕਿ ਜਹਾਜ਼ ਦਾ ਸਮਾਨ ਸਾਰਾ ਹੀ ਇਕੱਠਾ ਕਰਕੇ ਫੈਸਲਾਬਾਦ ਦੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਤੁਸੀਂ ਦੇਤਾ। ਮੈਂ ਸਵੇਰ ਆਇਆ ਤੇ ਫੇਸਬੁੱਕ ਦੇਖੀ ਤੇ ਅਜੀਬੋ ਗਰੀਬ ਜਿਹੇ ਜਿਹੜੇ ਸੀ ਨਾ, ਗਰੀਬ ਬਹੁਤੇ ਸੀਗੇ ਨਿਸ਼ਾਨ ਜਿਹੜੇ ਆ ਨਾ ਮੈਨੂੰ ਨਜ਼ਰ ਆਏ। ਕੋਈ ਬੱਕਰੀ ਸੀ, ਕੋਈ ਮੂਲੀ ਸੀ, ਕੋਈ ਗਾਜਰ ਸੀ, ਕੋਈ ਮੰਜੀ ਸੀ, ਕੋਈ ਪੀੜੀ ਸੀ, ਠੀਕ ਹੈ। ਤੇ ਇਸ ਤਰ੍ਹਾਂ ਦੇ ਨਿਸ਼ਾਨ ਨਜ਼ਰ ਆਏ। ਉਹ ਵਿੱਚ ਚਿੜੀ ਛਿੱਕੇ ਵਾਲੀਆਂ ਚਿੜੀਆਂ ਵੀ ਨਜ਼ਰ ਆਈਆਂ, ਛਿੱਕੇ ਵੀ ਨਜ਼ਰ ਆਏ, ਬੜਾ ਕੁਝ ਨਜ਼ਰ ਆਇਆ। ਤੇ ਇੱਕ ਬੜੇ ਸੀਨੀਅਰ ਸਾਫੀ ਨੇ, ਸਾਡੇ ਬੜੇ ਅੱਛੇ ਦੋਸਤ ਨੇ, ਨਈਮ ਰਾਓ ਸਾਹਿਬ, ਉਹਨਾਂ ਨੇ ਫੇਸਬੁੱਕ ਦੇ ਉੱਪਰ ਲਿਖਿਆ ਕਿ ਇਹ ਇੰਤਖਾਬੀ ਨਿਸ਼ਾਨ ਤੋਂ ਜ਼ਿਆਦਾ ਜਿਹੜਾ ਨਾ ਇਹ ਜਹਾਜ਼ ਦਾ ਸਮਾਨ ਲੱਗਦਾ ਵਾ। ਉਹਦੇ ਵਿੱਚ ਕੋਈ ਪੇਟੀਆਂ ਵੀ ਹੈਗੀਆਂ ਵਾ, ਕੋਈ ਪੱਖੇ ਵੀ ਹੈਗੇ ਆ, ਕੋਈ ਇਸਤਰੀਆਂ ਵੀ ਹੈਗੀਆਂ ਵਾ ਤੇ ਇਸ ਤਰ੍ਹਾਂ ਦੇ ਨਿਸ਼ਾਨ ਜਿਹੜੇ ਨਾ ਮਿਲੇ। ਹੁਣ ਅਸੀਂ ਹਲਕਾ ਬਾਈ ਹਲਕਾ ਡਿਸਕਸ ਕਰ ਲੈਂਦੇ ਆ ਕਿ ਕਿਹੜੇ ਹਲਕੇ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਿਹੜੇ ਉਮੀਦਵਾਰ ਨੇ ਤੇ ਉਹਨਾਂ ਨੂੰ ਕਿਹੜਾ ਨਿਸ਼ਾਨ ਮਿਲਿਆ। ਮੇਰਾ ਖਿਆਲ ਆ ਕਿ ਅਸੀਂ ਝੁਮਰੇ ਵੱਲੋਂ ਸ਼ੁਰੂ ਕਰ ਲੈਂਦੇ ਆ। NA95 ਅਲੀ ਅਫਜ਼ਲ ਸਾਈ ਸਾਹਿਬ, ਇਹਨਾਂ ਨੂੰ ਮਿਲਿਆ ਜੀ ਵਾਟਰ ਕੂਲਰ। ਇਹਨਾਂ ਦੇ ਥੱਲੇ ਹੈ ਜੀ PP 98 ਦੇ ਵਿੱਚ ਜੁਨੇਦ ਅਫਜ਼ਲ ਸਾਈ, ਉਹਨਾਂ ਦਾ ਵੀ ਵਾਟਰ ਕੂਲਰ ਆ। PP 99 ਦੇ ਵਿੱਚ ਹੈ ਜੀ ਅਹਿਮਦ ਮੁਜਤਬਾ, ਉਹਨਾਂ ਦਾ ਵੀ ਵਾਟਰ ਕੂਲਰ ਆ। ਤੇ ਅਲੀ ਅਫਜ਼ਲ ਸਾਈ ਦਾ ਜਿਹੜਾ ਮੁਕਾਬਲਾ ਹੋਣਾ ਵਾ, ਇਹ ਇੱਕ ਤਗੜਾ ਮੁਕਾਬਲਾ ਵਾ, ਜਿਹਦੇ ਵਿੱਚ ਮੁਸਲਿਮ ਲੀਗ ਨੂਨ ਦੇ ਉਮੀਦਵਾਰ ਨੇ ਆਜ਼ਾਦ ਅਲੀ ਤਬਸਮ ਸਾਹਿਬ, ਉਹਨਾਂ ਦੇ ਨਾਲ ਹੋਏਗਾ। ਅੱਗੇ ਅਸੀਂ ਚੱਲਦੇ ਹਾਂ ਜੀ NA96 ਜੜਾ ਵਾਲੇ ਵੱਲ ਨੂੰ। ਰਾਏ ਹੈਦਰ ਖਰਰ, ਇਹਨਾਂ ਨੂੰ ਮਿਲਿਆ ਰੇੜੂਆ। ਉਹ ਰੇੜੂਆ ਜਿਹੜਾ ਪੁਰਾਣੇ ਜ਼ਮਾਨੇ ਦਾ ਹੁੰਦਾ ਸੀ ਨਾ, ਉਹ ਜਿਹੜੀ ਤਸਵੀਰ ਆ ਉਹ ਵੀ ਪੁਰਾਣੇ ਜ਼ਮਾਨੇ ਦੇ ਰੇੜੂਏ ਵਾਲੀ ਆ। ਇਹਨਾਂ ਦੇ ਥੱਲੇ PP 100 ਪੂਰੇ ਦੇ ਵਿੱਚ ਹੈ ਜੀ ਉਮੈਰ ਵਸੀ ਜ਼ਫਰ, ਇਹਦਾ ਵੀ ਰੇੜੂਏ ਹੈ ਜੀ। PP 101 ਦੇ ਵਿੱਚ ਅਕਰਮ ਚੌਧਰੀ, ਇਹਦਾ ਵੀ ਰੇੜੂਆ ਹੀ ਆ। ਅਕਰਮ ਚੌਧਰੀ ਦੇ ਬਾਰੇ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਤਲਾਲ ਚੌਧਰੀ ਦਾ ਸਕਾ ਚਾਚਾ ਵਾ ਤੇ ਅਕਰਮ ਚੌਧਰੀ ਸਾਹਿਬ ਦਾ ਮੁਕਾਬਲਾ ਆਪਣੇ ਸਕੇ ਭਰਾ ਦੇ ਨਾਲ ਮੁਸਲਿਮ ਲੀਗ ਨੂਨ ਦੇ ਉਮੀਦਵਾਰ ਦੇ ਨਾਲ ਹੋਏਗਾ। NA96 ਰਾਏ ਹੈਦਰ ਖਰਲ ਦੇ ਮੁਕਾਬਲੇ 'ਚ ਗੱਲ ਕਰੀਏ ਤੇ ਨਵਾਬ ਸ਼ੇਰ ਵਸੀਰ ਜਿਹੜਾ ਵਾ ਉਹ ਇੱਕ ਮਜ਼ਬੂਤ ਕੈਂਡੀਡੇਟ ਆ ਮੁਸਲਿਮ ਲੀਗ ਨੂਨ ਦਾ। ਅੱਛਾ ਜੀ, ਜੜਾ ਵਾਲੇ ਤੋਂ ਨਿਕਲ ਕੇ ਅਸੀਂ ਤਾਂਦਲੇ ਜਾਂਦੇ ਹਾਂ ਜੀ। NA97 ਜ਼ੁਲਫਕਾਰ ਵੱਟੂ, ਇਹਨੂੰ ਵੀ ਰੇੜੂਆ ਮਿਲਿਆ ਜੀ। ਅੱਗੇ PP 102 ਦੇ ਵਿੱਚ ਆ ਗਿਆ ਜੀ ਸ਼ਹੀਦ ਦਾਊਦ ਬੱਟ, ਇਹਦੇ ਵਿੱਚ ਹੈ ਜੀ ਬਿਜਲੀ ਨਾਲ ਜਿਹੜਾ ਚੱਲਣ ਵਾਲਾ ਪੱਖਾ ਨਹੀਂ ਹੁੰਦਾ, ਇੱਕ ਹੱਥ ਵਾਲਾ ਪੱਖਾ ਹੁੰਦਾ, ਇੱਕ ਬਿਜਲੀ ਵਾਲਾ ਪੱਖਾ ਹੁੰਦਾ, ਇੱਕ ਛੱਤ ਵਾਲਾ ਪੱਖਾ ਹੁੰਦਾ, ਪਤਾ ਨਹੀਂ ਕਿੰਨੇ ਕੁ ਪੱਖੇ ਆ, ਲੇਕਿਨ ਇਸ ਭਾਈ ਨੂੰ ਮਿਲਿਆ ਬਿਜਲੀ ਨਾਲ ਚੱਲਣ ਵਾਲਾ ਪੱਖਾ। ਅੱਗੇ ਆ ਗਿਆ ਜੀ PP 103 ਨੂਰ ਸ਼ਾਹ ਨੂੰ ਮਿਲਿਆ ਜੀ ਢੋਲ। ਟਕ 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 ਦੀ ਢੋਲ ਜਿਹੜਾ ਉਹ ਇੱਕ ਕੁੜੀ ਵੀ ਵਜਾਉਂਦੀ ਹੈ ਢੋਲ, ਉਹ ਢੋਲ ਆ ਜੀ। ਹੁਣ ਢੋਲ ਦੀ ਆਵਾਜ਼ ਵੀ ਨਹੀਂ ਕੱਢਣੀ ਆਉਂਦੀ, ਨਹੀਂ ਤਾਂ ਮੈਂ ਤੁਹਾਨੂੰ ਜ਼ਰੂਰ ਕੱਢ ਕੇ ਵਿਖਾਣੀ ਸੀਗੀ। ਅੱਛਾ ਜੀ, NA97 ਜ਼ੁਲਫਕਾਰ ਵੱਟੂ ਦੇ ਮੁਕਾਬਲੇ 'ਚ ਜੀ ਗੋਹਰ ਅਲੀ ਬਲੋਚ, ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਉਮੀਦਵਾਰ, ਸਾਬਕ MNA ਵੀ ਹੈਗਾ ਜੀ। ਹੁਣ ਅਸੀਂ ਚੱਲਦੇ ਹਾਂ ਜੀ ਸਮੁੰਦਰੀ। NA98 ਹਾਫਿਜ਼ ਮੁਮਤਾਜ਼ ਗੁੱਜਰ ਸਾਹਿਬ, ਇਹਨਾਂ ਨੂੰ ਮਿਲ ਗਈ ਹੈ ਜੀ ਬੱਕਰੀ। ਤੇ ਬੱਕਰੀ ਤੇ ਸ਼ਦੀਦ ਤਹਫਜ਼ਾਤ ਦਾ ਇਜ਼ਹਾਰ ਕੀਤਾ ਜੀ ਹਾਫਿਜ਼ ਮੁਮਤਾਜ਼ ਨੇ। ਸਾਬਕ MPA ਵੀ ਸੀ ਤੇ ਇੱਕ ਸੂਬਾਈ ਵਜ਼ੀਰ ਵੀ ਰਹਿ ਚੁੱਕਿਆ ਵਾ ਆਪਣੇ ਦੌਰ ਦੇ ਵਿੱਚ, ਤੇ ਇਹਨੂੰ ਹੁਣ ਦੇਤੀ ਹੈ ਬੱਕਰੀ। ਐਕਸਾਈਜ਼ ਦਾ ਵਜ਼ੀਰ ਸੀਗਾ, ਇਹਨਾਂ ਨੂੰ ਮਿਲਣੀ ਚਾਹੀਦੀ ਸੀ ਬੋਤਲ ਕੋਈ 1200-1400 ਵਾਲੀ ਦੂਸਰੀ, ਤੇ ਜਾਂ ਫਿਰ ਕੋਈ ਬੱਸ, ਕੋਈ ਮੱਝ, ਕੋਈ ਇੱਦਾਂ ਦੀ ਸ਼ਾਇਦ ਦੇ ਦਿੰਦੇ। ਲੇਕਿਨ ਖੈਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਹੈ ਕਿ ਮੈਨੂੰ ਜਨਾਬ ਇਹ ਨਿਸ਼ਾਨ ਵਾਪਸ ਲੈ ਕੇ ਕੋਈ ਹੋਰ ਦਿੱਤਾ ਜਾਵੇ। PP 104 ਦੇ ਵਿੱਚ ਹੈ ਜੀ ਫਾਰੂਕ ਅਰਸ਼ਦ, ਇਹਨਾਂ ਨੂੰ ਬੋਤਲ ਇੰਤਖਾਬੀ ਨਿਸ਼ਾਨ ਮਿਲਿਆ ਵਾ। ਹੁਣ ਇਹ ਕਲੀਅਰ ਤੁਸੀਂ ਕਰਨਾ ਵਾ ਕਿ ਬੋਤਲ 1200 ਵਾਲੀ ਆ ਜਾਂ 50-60 ਰੁਪਏ ਵਾਲੀ ਆ, ਇਹ ਅੱਲਾ ਬਿਹਤਰ ਜਾਣਦਾ ਜੀ। ਅੱਗੇ ਆ ਗਏ ਜੀ PP 105 ਆਦਲ ਪ੍ਰਵੇਦ ਗੁੱਜਰ ਨੂੰ ਵੀ ਰੇਡੀਓ ਮਿਲ ਗਿਆ। ਡਚਕੋਟ ਜਾਂਦੇ ਆ ਜੀ। NA99 ਦੇ ਵਿੱਚ ਮਲਕ ਉਮਰ ਫਰੂਕ ਨੂੰ ਮਿਲਿਆ ਜੀ ਪ੍ਰੈਸ਼ਰ ਕੁੱਕਰ। ਉਹੀ ਜਹਾਜ਼ ਵਾਲੀ ਗੱਲ ਸੱਚੀ ਹੋ ਗਈ, ਕਿਸੇ ਨੂੰ ਪ੍ਰੈਸ਼ਰ ਕੁੱਕਰ ਦੇਤਾ। PP 106 ਦੇ ਵਿੱਚ ਜੀ ਰਾਏ ਐਸਨ ਖਰਰ, ਇਹਨਾਂ ਨੂੰ ਵਿਕਟ ਮਿਲ ਗਈ ਆ। PP 107 ਜਵੇਦ ਨਿਆਜ਼ ਮੰਝ ਨੂੰ ਮਿਲਦੀ ਗਈ ਹੈ ਜੀ ਕੇਤਲੀ ਟੀ ਪੋਟ, ਜਿਹਨੂੰ ਕਹਿੰਦੇ ਆ ਕੇਤਲੀ। ਤੇ NA99 ਦੇ ਵਿੱਚ ਮਲਕ ਉਮਰ ਫਰੂਕ ਦਾ ਮੁਕਾਬਲਾ ਹੈ ਜੀ ਮੀਆਂ ਕਾਸਮ ਫਰੂਕ ਦੇ ਨਾਲ, ਇਹ ਵੀ ਇੱਕ ਤਗੜਾ ਮੁਕਾਬਲਾ ਹੋਏਗਾ। ਹੁਣ ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਮੁਕਾਬਲਾ ਹੋਣ ਜਾ ਰਿਹਾ ਜੀ NA ਪੂਰੇ 100 ਦੇ ਵਿੱਚ, ਜਿਹਦੇ ਵਿੱਚੋਂ ਡਾਕਟਰ ਨਸਾਰ ਜੱਟ ਜਿਹੜਾ ਵਾ ਉਹਨੂੰ ਮਿਲਿਆ ਜੀ ਮੀਨਾਰ ਟਾਵਰ। ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਹੈ ਜੀ ਸਾਬਕ ਵਜ਼ੀਰ ਦਾਖਲਾ ਰਾਣਾ ਸਨਾਉਲਾ ਸਾਹਿਬ। ਇਹਨਾਂ ਦੇ ਜਿਹੜੇ ਥੱਲੇ ਉਮੀਦਵਾਰ ਨੇ PP 108 ਦੇ ਵਿੱਚ ਰਾਣਾ ਆਫਤਾਬ, ਇਹਨਾਂ ਨੂੰ ਟਾਵਰ ਮਿਲਿਆ। PP 109 ਦੇ ਵਿੱਚ ਹੈ ਜੀ ਹਾਫਿਜ਼ ਅਤਾਉਲਾ, ਉਹਨਾਂ ਨੂੰ ਵੀ ਟਾਵਰ ਮਿਲਿਆ। ਅੱਛਾ, ਮੈਂ ਦੱਸਾਂਗਾ ਕਿ ਜਿੱਥੇ ਜਿੱਥੇ ਪੂਰਾ ਪੈਨਲ ਹੈ ਨਾ
MNA ਦਾ ਵੀ ਉਹੀ ਨਿਸ਼ਾਨ ਹੈ, MPA ਦੇ ਵੀ ਉਹੀ ਨਿਸ਼ਾਨ ਆ। ਉੱਥੇ ਜ਼ਰਾ ਮੁਕਾਬਲਾ ਸਖਤ ਹੋਏਗਾ ਕਿਉਂਕਿ ਜਿਹੜੇ ਵੋਟ ਕਾਸਟ ਕਰਨ ਵਾਲੇ ਲੋਕ ਆ ਉਹਨਾਂ ਨੂੰ ਏਡੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਹੁਣ ਮੇਰਾ ਖਿਆਲ ਹੈ ਕਿ ਅਸੀਂ ਪਿੰਡਾਂ 'ਚੋਂ ਘੁੰਮ ਘੁਮਾ ਕੇ ਸ਼ਹਿਰ ਵੱਲ ਨੂੰ ਆ ਜਾਈਏ। ਸਭ ਤੋਂ ਪਹਿਲੇ ਆਂਦਾ ਜੀ NA 101 ਨਦੀਮ ਆਫਤਾਬ ਸੰਧੂ ਸਾਹਿਬ, ਇਹਨਾਂ ਦਾ ਇੰਤਖਾਬੀ ਨਿਸ਼ਾਨ ਆ ਜੀ ਲੈਪਟਾਪ। ਆ ਜਿਹੜਾ ਲੈਪਟਾਪ ਮੇਰੇ ਅੱਗੇ ਪਿਆ ਆ, ਇਹ ਲੈਪਟਾਪ ਆ। ਇਹਨਾਂ ਦਾ ਮੁਕਾਬਲਾ ਹੈ ਜੀ ਮੀਆਂ ਇਰਫਾਨ ਮਨਾਨ ਸਾਹਿਬ ਨਾਲ, ਮੁਸਲਿਮ ਲੀਗ ਨੂਨ ਦੇ ਕੈਂਡੀਡੇਟ ਨੇ। ਇਹਨਾਂ ਦੇ ਥੱਲੇ ਜਿਹੜੇ 2 MPA ਨੇ PP 113 ਦੇ ਵਿੱਚ ਸ਼ਹਿਬਾਜ਼ ਅਮੀਰ ਅਵਾਨ, ਉਹਨਾਂ ਨੂੰ ਮਿਲਿਆ ਤੋਤਾ ਮੀਆਂ ਮਿੱਠੂ। ਅੱਗੇ ਆ ਗਏ ਜੀ ਲਤੀਫ ਨਜ਼ਰ ਗੁੱਜਰ ਸਾਹਿਬ, ਇਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਮੱਝ ਗਾਂ ਮਿਲਣੀ ਚਾਹੀਦੀ ਸੀ ਲੇਕਿਨ ਇਹਨਾਂ ਨੂੰ ਵੀ ਰੇੜੂਆ ਮਿਲ ਗਿਆ ਜੀ। NA 102 ਵੱਲ ਚੱਲਦੇ ਆ ਜੀ ਚੰਗੇਜ਼ ਖਾਨ ਕਾਕੜ, ਇਹਨਾਂ ਨੂੰ ਮਿਲੀ ਹੈ ਚਿੜੀ ਸ਼ਟਲਕੌਕ। ਇਹਨਾਂ ਦੇ ਮੁਕਾਬਲੇ ਦੇ ਵਿੱਚ ਹੈ ਜੀ ਆਬਦ ਸ਼ੇਰ ਅਲੀ ਮੁਸਲਿਮ ਲੀਗ ਨੂਨ ਦਾ ਕੈਂਡੀਡੇਟ। PP 115 ਦੇ ਵਿੱਚ ਹੈ ਜੀ ਸ਼ੇਖ ਸ਼ਾਹਿਦ ਜਵੇਦ, ਇਹਨਾਂ ਨੂੰ ਵੀ ਚਿੜੀ ਮਿਲੀ ਹੈ ਜੀ। PP 116 ਚਾਚਾ ਇਸਮਾਈਲ ਸੀਲਾ, ਉਹਨਾਂ ਨੂੰ ਮਿਲੀ ਜੀ ਘੜੀ ਕੇ ਘੜਾ, ਕੋਈ ਇਦਾਂ ਦੀ ਗੱਲਬਾਤ ਮਿਲੀ ਹੈ ਲੇਕਿਨ ਉਹ ਘੜੀ ਲਿਖਿਆ ਕਿਤੇ ਘੜਾ ਲਿਖਿਆ। ਘੜਿਆਲ ਉਹ ਜਿਹੜੇ ਸਾਡੇ ਘੰਟਾ ਘਰ ਦੇ ਅੱਗੇ ਪਿੱਛੇ ਨਹੀਂ ਲੱਗੇ ਘੜਿਆਲ, ਉਹ ਘੜਿਆਲ ਮਿਲੇ ਜੀ ਚਾਚੇ ਇਸਮਾਈਲ ਸੀਲੇ ਨੂੰ। NA 103 ਦੇ ਵਿੱਚ ਆ ਗਿਆ ਜੀ ਮੀਆਂ ਅਲੀ ਸਰਫਰਾਜ਼, ਇਹਨਾਂ ਦਾ ਮੁਕਾਬਲਾ ਹੋਏਗਾ ਜੀ ਅਕਰਮ ਅੰਸਾਰੀ ਦੇ ਨਾਲ। ਅਲੀ ਸਰਫਰਾਜ਼ ਨੂੰ ਜਿਹੜਾ ਨਿਸ਼ਾਨ ਮਿਲਿਆ ਵਾ ਉਹ ਵੀ ਸ਼ਟਲਕਾਕ ਆ ਜੀ, ਜਿਹਨੂੰ ਚਿੜੀ ਕਿਹਾ ਜਾਂਦਾ। PP 117 ਰਾਣਾ ਅਬਦਰ ਰਜ਼ਾਕ ਸ਼ਟਲਕਾਕ। PP 118 ਖਿਆਲ ਅਹਿਮਦ ਕਾਸਤਰੋ ਸ਼ਟਲਕਾਕ। ਇਹਨਾਂ ਤਿੰਨਾਂ ਉਮੀਦਵਾਰਾਂ ਦਾ ਵੀ ਨਿਸ਼ਾਨ ਇੱਕ ਹੀ ਆ। ਅੱਗੇ ਆ ਗਿਆ ਜੀ NA 104 ਸਾਹਿਬਜ਼ਾਦਾ ਹਾਮਦ ਰਜ਼ਾ, ਇੰਤਖਾਬੀ ਨਿਸ਼ਾਨ ਮੀਨਾਰ ਟਾਵਰ। ਇਹਦਾ ਮੁਕਾਬਲਾ ਹੋਏਗਾ ਜੀ ਰਾਜਾ ਦਾਨਿਆਲ ਦੇ ਨਾਲ। ਰਾਜਾ ਰਿਆਜ਼ ਦਾ ਮੁੰਡਾ ਵਾ। ਰਾਜਾ ਰਿਆਜ਼ ਨੇ 2 ਦਿਨ ਪਹਿਲੇ ਹੀ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਮੇਰੀ ਆ ਜਿਹੜੀ ਹੱਡੀ ਹੈ ਨਾ ਕੋਈ ਰੀੜ ਦੀ, ਇਹਦੇ 'ਚ ਮਸਲਾ ਵਾ, ਲਿਹਾਜ਼ਾ ਮੈਂ ਇਲੈਕਸ਼ਨ ਨਹੀਂ ਲੜ ਸਕਦਾ ਤੇ ਮੇਰਾ ਮੁੰਡਾ ਇਲੈਕਸ਼ਨ ਲੜੇਗਾ। ਠੰਡ ਵੀ ਜ਼ਿਆਦਾ, ਜਿਹੜੇ ਲਫ਼ਜ਼ ਉਹਨਾਂ ਨੇ ਕਿ ਮੈਂ ਉਹੀ ਹੂ ਬਹੂ ਕਹਿ ਰਿਹਾ, ਠੰਡ ਵੀ ਜ਼ਿਆਦਾ ਵਾ, ਜ਼ਾਹਰੀ ਬਾਤ ਉਮਰ ਦਾ ਤਕਾਜ਼ਾ ਵਾ। ਉਹਨਾਂ ਨੇ ਆਪਣੇ ਨੌਜਵਾਨ ਲੜਕੇ ਨੂੰ ਮੁੰਡੇ ਨੂੰ ਅੱਗੇ ਕੀਤਾ ਵਾ ਕਿ ਭਾਈ ਤੂੰ ਜਾ ਕੇ MNA ਦਾ ਇਲੈਕਸ਼ਨ ਲੜ। ਅੱਛਾ ਜੀ, ਹੁਣ ਅਸੀਂ PP 110 ਦੇ ਵਿੱਚ ਆ ਗਿਆ ਜੀ ਹਸਨ ਨਿਆਜ਼ੀ ਸ਼ਟਲਕਾਕ। PP 111 ਬਸ਼ਾਰਤ ਅਲੀ ਡੋਗਰ ਹੁੱਕਾ। ਬਸ਼ਾਰਤ ਅਲੀ ਡੋਗਰ ਜਿੱਦਣ ਕਾਗਜ਼ ਜਮ੍ਹਾਂ ਕਰਵਾਉਣ ਆਇਆ ਤੇ ਅਸੀਂ ਵੀ ਉੱਥੇ ਹੀ ਬੈਠੇ ਸੀ ਜਿੱਥੇ ਕਾਗਜ਼ ਜਮ੍ਹਾਂ ਹੁੰਦੇ ਆ, ਤੇ ਇਹਨਾਂ ਨੇ ਮੁਖਤਲਿਫ ਹਲਕਿਆਂ ਦੇ ਵਿੱਚੋਂ ਨਾ ਕਾਗਜ਼ ਜਮ੍ਹਾਂ ਕਰਵਾਏ ਤੇ ਕਹਿੰਦੇ ਕਿ ਪਾਰਟੀ ਦੀ ਹਦਾਇਤ ਆ ਕਿ ਸਾਰੇ ਇਲਾਕਿਆਂ ਦੇ ਵਿੱਚੋਂ ਕਾਗਜ਼ ਜਮ੍ਹਾਂ ਕਰਵਾਓ ਤੇ ਜਿੱਥੋਂ ਅਸੀਂ ਟਿਕਟ ਦੇਵਾਂਗੇ ਉੱਥੋਂ ਫਿਰ ਤੁਸੀਂ ਇਲੈਕਸ਼ਨ ਲੜ ਲੈਣਾ। ਤੇ ਖੈਰ PP 111 ਦੇ ਵਿੱਚੋਂ ਕੁਰਾ ਜਿਹੜਾ ਵਾ ਬਸ਼ਾਰਤ ਅਲੀ ਡੋਗਰ ਦੇ ਨਾਮ ਦਾ ਨਿਕਲਿਆ ਵਾ, ਇਹਦਾ ਨਿਸ਼ਾਨ ਹੁੱਕਾ ਵਾ। ਤੇ ਅੱਗੇ ਇਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਨਿਸ਼ਾਨ ਡੈਫੀਨੇਟਲੀ ਸ਼ੇਅਰ ਹੋਏਗਾ। ਅੱਗੇ ਅਸੀਂ ਗੱਲ ਕਰਾਂਗੇ PP 112 ਅਸਦ ਮਹਿਮੂਦ ਖਾਨ, ਇਹਨਾਂ ਦਾ ਇੰਤਖਾਬੀ ਨਿਸ਼ਾਨ ਬੈਜ। ਉਹ ਜਿਹੜਾ ਨਿੱਕੇ ਹੁੰਦੇ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਨਾ, ਉਹ ਬੈਜ ਜਿਹੜਾ ਇੱਥੇ ਲਾਈਦਾ ਹੁੰਦਾ ਸੀਗਾ, ਇੱਥੇ ਕਰਕੇ ਬੈਜ, ਉਹ ਬੈਜ ਅਸਦ ਮਹਿਮੂਦ ਦਾ ਨਿਸ਼ਾਨ ਆ। ਹੁਣ ਤੁਸੀਂ ਨਿਸ਼ਾਨ ਵੇਖ ਲਓ ਤੇ ਗੱਲ ਮੈਨੂੰ ਫਿਰ ਉਹੀ ਸੀਨੀਅਰ ਸਹਾਫੀ ਦੀ ਯਾਦ ਆ ਗਈ ਆ ਕਿ ਜਹਾਜ਼ ਦਾ ਸਮਾਨ ਸਾਰਾ ਹੀ ਇਕੱਠਾ ਕਰਕੇ ਫੈਸਲਾਬਾਦ ਦੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਤੁਸੀਂ ਦੇਤਾ। ਬਹੁਤ ਸ਼ੁਕਰੀਆ।